मैं ना लैके गया माँ जी हुणां नूं एक डॉक्टर दे कोल अखां दा चैकअप करवाना सीगा। हाँ जी। ते मैं जाके कहा मैं डॉक्टर साहब अखां दा चैकअप करवाना, अगे भी जाईदा आ लेकिन डॉक्टर बड़े समझदार हुंदे आ। अज मैं एक नामी ग्रामी डॉक्टर को लैके गया, मैं माँ जी दी अखां नहीं ठीक हैगियां, लिहाजा चलो दिखाने आ कि जिथे बंदे नूं थोड़ी बहुती उम्मीद हुंदी है ना कि यार शायद अल्लाह ताला करम कर देवे। हाँ जी। ते वड्डा डॉक्टर सी, कहंदे जी बड़ा इहदे कोल आराम आंदा है, मैं उहदे कोल चला गया। हाँ जी। हाँ जी। ਹੁਣ ਡਾਕਟਰਾਂ ਦੀ ਸਮਝ ਔਰ ਅਕਲ ਦੀ ਮੈਂ ਤੁਹਾਨੂੰ ਗੱਲ ਦੱਸਦਾ, ਹਰ ਕੋਈ ਇੱਕ ਜੈਸਾ ਨਹੀਂ ਹੁੰਦਾ। ਮੈਂ ਪਹਿਲੇ ਬਹੁਤ ਸਾਰੇ 100 ਦੇ ਹਿਸਾਬ ਦੇ ਨਾਲ ਡਾਕਟਰਾਂ ਕੋਲ ਗਿਆ, ਉਹਨਾਂ ਨੇ ਬੜੇ ਤਹੱਮਲ ਨਾਲ ਕਿਹਾ ਕਿ ਮਾਂ ਜੀ ਕੋਈ ਨਹੀਂ, ਅੱਲਾ ਆਸਤਾ ਆਸਤਾ ਠੀਕ ਕਰ ਦੇਗਾ, ਕੋਈ ਨਹੀਂ, ਆ ਦਵਾਈ ਖਾਓ, ਆ ਕਤਰੇ ਪਾਓ, ਇਸ ਤਰੀਕੇ ਨਾਲ ਕਰਕੇ। ਹਾਂਜੀ ਹਾਂਜੀ। ਅੱਜ ਮੈਂ ਇੱਕ ਡਾਕਟਰ ਕੋਲ ਗਿਆ ਤੇ ਉਹਨੇ ਚੈੱਕਅਪ ਕੀਤਾ, ਕੰਪਿਊਟਰ ਦੇ ਨਾਲ ਸਾਰਾ ਕੁਝ ਦੇਖਿਆ ਦੁਖਿਆ, ਤੇ ਬਾਅਦ ਦੇ ਵਿੱਚ ਕਹਿੰਦਾ ਮਾਂ ਜੀ ਗੱਲ ਸੁਣੋ, ਇਹ ਅੱਖਾਂ ਠੀਕ ਨਹੀਂ ਹੋਣੀਆਂ ਤੁਹਾਡੀਆਂ। ਹਾਂਜੀ। ਆਮੀ ਕਹਿੰਦੇ ਪੁੱਤ ਕਦੀ ਵੀ ਨਹੀਂ ਠੀਕ ਹੋਣੀਆਂ। ਕਹਿੰਦਾ ਨਹੀਂ ਜੀ ਬਸ ਜਿੰਨਾ ਕਿ ਤੁਸੀਂ ਦੇਖ ਲਿਆ, ਬੜੀ ਤੁਸੀਂ ਜ਼ਿੰਦਗੀ ਗੁਜ਼ਾਰ ਲਈ ਆ, ਇੰਨੀ ਜ਼ਿੰਦਗੀ ਗੁਜ਼ਾਰੀ। ਹਾਂ, ਤੇ ਹੁਣ ਕੋਈ ਉਮੀਦ ਨਹੀਂ ਹੈਗੀ ਤੇ ਹੁਣ ਅੱਖਾਂ ਨਹੀਂ ਠੀਕ ਹੋਣੀਆਂ। ਹਾਂਜੀ। ਮੈਨੂੰ ਇੱਕ ਗੱਲ ਦੱਸੋ ਕਿ ਇਸ ਸਨਤਾਂ ਦਾ ਕੀ ਫਾਇਦਾ, ਇਸ ਪੜ੍ਹੇ ਲਿਖੇ ਬੰਦਿਆਂ ਦਾ ਕੀ ਫਾਇਦਾ, ਇਸ ਨਾਮ ਦਾ ਕੀ ਫਾਇਦਾ? ਮੈਂ ਨਾਮ ਨਹੀਂ ਲੈ ਰਿਹਾ ਹਾਲੇ ਉਸ ਡਾਕਟਰ ਦਾ, ਮੈਂ ਨਹੀਂ ਚਾਹੁੰਦਾ ਕਿ ਉਹਦੀ ਰੋਜ਼ੀ ਰੋਟੀ ਖਰਾਬ ਹੋਵੇ। ਹਾਂਜੀ ਹਾਂਜੀ। ਲੇਕਿਨ ਅਗਰ ਮੇਰੇ ਡਾਕਟਰ ਹਜ਼ਰਾਤ ਦੇ ਅੱਗੇ ਅਪੀਲ ਹੈ ਕਿ ਅਗਰ ਤੁਹਾਡੇ ਕੋਲ ਕੋਈ ਮਰੀਜ਼ ਜਾਂਦਾ ਹੈ ਨਾ ਤੇ ਉਹਨੂੰ ਬੜੇ ਪਿਆਰ ਨਾਲ ਤਹੱਮਲ ਨਾਲ ਸਾਈਡ ਤੇ ਕੀਤਾ ਕਿ ਲੋ ਜੀ ਮੈਂ ਤੁਹਾਡੇ ਪੁੱਤਰ ਨੂੰ, ਤੁਹਾਡੇ ਭਰਾ ਨੂੰ ਦੱਸਦਾ ਕਿ ਕੀ ਸਿਚੁਏਸ਼ਨ ਹੈ ਜਾਂ ਦਵਾਈ ਦਾ ਦੱਸਦਾ, ਉਹਨੂੰ ਸਾਈਡ ਤੇ ਲਗਾਏ ਔਰ ਕਿਹਾ ਵੀ ਇਹਦਾ ਨਾ ਅੱਲਾਹ ਤਾਲਾ ਕਰਮ ਕਰੇ ਤਾਂ ਹੋ ਸਕਦਾ, ਲੇਕਿਨ ਬਿਲਕੁਲ ਦਿਲ ਨਹੀਂ ਤੋੜਨਾ ਚਾਹੀਦਾ ਹੈਗਾ, ਦਿਲ ਨਹੀਂ ਦੁਖਾਉਣਾ ਚਾਹੀਦਾ, ਦਿਲ ਨਹੀਂ ਦੁਖਾਉਣਾ ਚਾਹੀਦਾ। ਤਾਂ ਕਿ ਕਹਿੰਦੇ ਹੁੰਦੇ ਆ ਕਿ ਅੱਲਾਹ ਪਾਕ ਕਹਿੰਦਾ ਮੈਂ ਹਰ ਗੁਨਾਹ ਮਾਫ ਕਰ ਦਿਆਂਗਾ, ਲੇਕਿਨ ਜਿਹੜਾ ਹਕੂਕਲ ਇਬਾਦ ਹੈ ਵੀ ਹਕੂਕਲ ਇਬਾਦ ਚਾਹੁੰਦਾ, ਕਿਸੇ ਬੰਦੇ ਦਾ ਦਿਲ ਦੁਖਾਣਾ ਉਹ ਨਹੀਂ ਚਾਹੀਦਾ। ਤੇ ਚਲੋ ਇੱਕ ਬੰਦਾ ਸਾਡੇ ਵਰਗਾ ਹੋਵੇ ਨਾ, ਜਿਹੜਾ ਪੜ੍ਹਿਆ ਲਿਖਿਆ ਨਾ ਹੋਵੇ, ਇੰਨੀਆਂ ਡਿਗਰੀਆਂ ਨਾ ਹੋਣ, ਉਹ ਤੇ ਬੰਦਾ ਇਦਾਂ ਦੀ ਗੱਲ ਕਰੇ ਤਾਂ ਕੋਈ ਮਸਲਾ ਨਹੀਂ ਸਮਝ ਆਗੀ। ਇੱਕ ਸਮਝਦਾਰ ਕਹਿੰਦੇ ਜੀ ਬਾਹਰੋਂ ਪੜ੍ਹ ਕੇ ਲਿਖ ਕੇ ਆਇਆ ਡਾਕਟਰ, ਯਾਰ ਮੈਨੂੰ ਸੋਚ ਨਹੀਂ ਸਮਝ ਨਹੀਂ ਆਉਂਦੀ ਇਹਨਾਂ ਨੂੰ ਡਿਗਰੀਆਂ ਕੌਣ ਦੇ ਦਿੰਦਾ ਹੈ। ਠੀਕ ਹੈ, ਅਗਰ ਨਹੀਂ ਤੁਸੀਂ ਇਲਾਜ ਕਰ ਸਕਦੇ, ਉਹ ਅੱਲਾਹ ਤਾਲਾ ਸੋਹਣੇ ਰੱਬ ਨੇ ਆਰਾਮ ਦੇਣਾ ਨਾ, ਦਿਲ ਤਾਂ ਨਾ ਦਿਖਾਓ। ਨਾਲੇ ਜਿਹੜੇ ਅੱਲਾਹ ਤਾਲਾ ਨੇ ਅੱਖਾਂ ਪਹਿਲੇ ਦਿੱਤੀਆਂ ਦੇਖਦੇ ਸੀਗੇ ਮਾਂ ਜੀ, ਅੱਲਾਹ ਤਾਲਾ ਦੁਬਾਰਾ ਵੀ ਅੱਖਾਂ ਦੇ ਸਕਦਾ ਆ, ਉਹ ਦੁਬਾਰਾ ਵੀ ਅੱਲਾਹ ਤਾਲਾ ਸ਼ਿਫਾ ਦੇ ਸਕਦਾ। ਦੇਖੋ ਸਾਡੇ ਅੱਲਾਹ ਤਾਲਾ ਦੇ ਬੜੇ ਬੜੇ ਬਜ਼ੁਰਗ ਹੋਏ ਆ, ਅੱਲਾਹ ਤਾਲਾ ਦੇ ਨਬੀ ਹੋਏ ਆ, ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ, ਅੱਲਾਹ ਤਾਲਾ ਨੇ ਵਾਪਸ ਦਿੱਤੀ। ਅੱਲਾਹ ਤਾਲਾ ਜਿਹੜੀ ਚੀਜ਼ ਬਣਾ ਸਕਦਾ, ਅੱਲਾਹ ਤਾਲਾ ਕਿਸੇ ਨੂੰ ਬਿਮਾਰ ਕਰ ਸਕਦਾ ਤੇ ਉਹਨੂੰ ਠੀਕ ਵੀ ਕਰ ਸਕਦਾ। ਜਿਹੜਾ ਮੇਰਾ ਸੋਹਣਾ ਰੱਬ ਪਹਿਲੇ ਨੂਰ ਦੇ ਸਕਦਾ, ਅੱਖਾਂ ਦੀ ਰੋਸ਼ਨੀ ਦੇ ਸਕਦਾ, ਉਹੀ ਉਹਨੇ ਦੁਬਾਰਾ ਵਾਪਸ ਲਈ ਆ ਨਾ, ਤੇ ਕਿਸੇ ਨੇ ਤਾਂ ਨਹੀਂ ਲਈ, ਤੇ ਉਹੀ ਸੋਹਣਾ ਰੱਬ ਦੁਬਾਰਾ ਵੀ ਦੇ ਸਕਦਾ ਆ। ਤੇ ਉਦਾਂ ਸਾਨੂੰ ਬੜਾ ਟੈਕਨੋਲੋਜੀ ਤੇ ਯਕੀਨ ਆ ਜੀ, ਆ ਵਕਤ ਆਉਣ ਵਾਲਾ ਇਦਾਂ ਹੋ ਜਾਏਗਾ, ਆਉਣੇ ਵਾਲੇ ਵਕਤ ਚ ਅਸੀਂ ਮਰੀਖ ਤੇ ਚੱਲ ਜਾਾਂਗੇ। ਮਰੀਖ ਤੇ ਪਹੁੰਚੇ ਤਾਂ ਨਹੀਂ ਨਾ ਹਾਲੇ, ਕਿੰਨੇ ਚਾਂਸਿਸ ਆ ਕਿ ਅਸੀਂ ਮਰੀਖ ਤੇ ਪਹੁੰਚ ਜਾਾਂਗੇ? ਨਹੀਂ, ਲੇਕਿਨ ਅਸੀਂ ਕਹਿੰਦੇ ਜੀ ਨਹੀਂ ਜੀ ਵਕਤ ਆਏਗਾ, ਵਕਤ ਦੇ ਹਿਸਾਬ ਨਾਲ। ਤੇ ਇਹ ਵੀ ਕਹਿ ਦਿਆ ਕਰੋ ਯਾਰ ਵਕਤ ਆਏਗਾ, ਵਕਤ ਦੇ ਹਿਸਾਬ ਦੇ ਨਾਲ ਅੱਲਾਹ ਪਾਕ ਕਰੇ ਕੋਈ ਐਸੀ ਦਵਾਈ ਬਣ ਜਾਂਦੀ, ਕੋਈ ਐਸੇ ਡ੍ਰੌਪ ਬਣ ਜਾਂਦੇ, ਕੋਈ ਐਸਾ ਆਪਰੇਟ ਹੋਏਗਾ ਕਿ ਮਾਂ ਜੀ ਤੁਹਾਡੀਆਂ ਅੱਖਾਂ ਠੀਕ ਹੋ ਜਾਣਗੀਆਂ। ਤੁਸੀਂ ਦਿਲ ਛੋਟਾ ਨਹੀਂ ਕਰਨਾ, ਲੇਕਿਨ ਇਹ ਠਾ ਕਰਕੇ ਮੂੰਹ ਦੇ ਉੱਤੇ ਹੀ ਕਿ ਨਹੀਂ ਜੀ ਇਹ ਨਹੀਂ ਆਰਾਮ ਆਣਾ, ਬਸ ਸਹੀ ਆ, ਤੁਸੀਂ ਐਵੇਂ ਬਸ ਹੁਣ ਕਿਸੇ ਕੋਲ ਨਾ ਦਿਖਾਇਓ ਵੀ ਤੁਹਾਡੇ ਕੋਲੋਂ ਮੈਂ ਫ੍ਰੀ ਦੇ ਵਿੱਚ ਇਲਾਜ ਕਰਵਾਉਣਾ ਹੈ। ਤੇ ਏਦਾਂ ਦੀ ਪਲੀਜ਼ ਮੈਂ ਬੜੇ ਇੱਕ ਨਾ ਅੱਛੇ ਅਲਫਾਜ਼ ਦੇ ਵਿੱਚ ਕਹਿ ਰਿਹਾ ਕਿ ਇਨਸਾਨ ਬਣੋ, ਏਦਾਂ ਦੀ ਗੱਲ ਨਾ ਕਰਿਆ ਕਰੋ, ਕਿਸੇ ਦਾ ਦਿਲ ਨਾ ਤੋੜਿਆ ਕਰੋ, ਕਿਸੇ ਨੂੰ ਪਰੇਸ਼ਾਨ ਨਾ ਕਰਿਆ ਕਰੋ। ਤੇ ਮੈਂ ਕਿਸੇ ਦੀ ਰੋਜ਼ੀ ਰੋਟੀ 'ਚ ਲੱਤ ਨਹੀਂ ਮਾਰਨਾ ਚਾਹੁੰਦਾ, ਤੇ ਮੈਂ ਮਾਂ ਜੀ ਨੂੰ ਬੜੀ ਮੁਸ਼ਕਲ ਰਿਕਵਰ ਕਰਦਾ। ਇੱਕ ਜ਼ਿਹਨੀ ਪਰੇਸ਼ਾਨੀ, ਇੱਕ ਉਤੋਂ ਏਦਾਂ ਦੀਆਂ ਡਾਕਟਰਾਂ ਦੀਆਂ ਗੱਲਾਂ ਤੋਂ ਮੈਂ ਯਕੀਨ ਕਰੋ ਬੜਾ ਤੰਗ ਆ। ਤੇ ਪਲੀਜ਼ ਅਗਰ ਕੋਈ ਹੋਰ ਵੀ ਮਰੀਜ਼ ਤੁਹਾਡੇ ਕੋਲ ਆਂਦਾ, ਜਿੰਨੇ ਮੇਰੇ ਡਾਕਟਰ ਹਜ਼ਰਾਤ ਆ ਬਹੁਤ ਜ਼ਿਆਦਾ ਰਿਸਪੈਕਟ ਦੇ ਨਾਲ ਬੜੇ ਅੱਛੇ ਡਾਕਟਰ ਆ, ਲੇਕਿਨ 100 ਦੇ ਵਿੱਚੋਂ 1 ਜਾਂ 2% ਐਸੇ ਬੰਦੇ ਆ ਜਿਨ੍ਹਾਂ ਨੂੰ ਗੱਲ ਕਰਨੇ ਦਾ ਪਤਾ ਹੀ ਨਹੀਂ, ਉਹਨਾਂ ਦੀਆਂ ਅੱਖਾਂ ਇੱਥੇ ਐਨਕਾਂ ਮਾੜੀਆਂ ਜਾ ਕੇ ਨਹੀਂ ਮਾਂ ਜੀ ਆ ਤੁਸੀਂ ਨਹੀਂ ਠੀਕ ਹੋਣਾ ਹੈਗਾ। ਤੁਸੀਂ ਅੱਲਾ ਕਰੇ ਤੁਹਾਨੂੰ ਅੱਲਾਹ ਤਾਲਾ ਜ਼ਿੰਦਗੀ ਦੇਵੇ, ਸਿਹਤ ਦੇਵੇ, ਕੱਲ ਨੂੰ ਤੁਹਾਡੀਆਂ ਅੱਖਾਂ ਚੱਲ ਜਾਣਗੀਆਂ। ਤੇ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਬਾਕੀ ਇਹ ਰਿਕੁਐਸਟ ਸੀ ਤੇ ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।